ਜਿਹੜੀ ਇਹ ਫਿਲਮ ਆ ਇਹ ਅਦਾਕਾਰੀ ਤੇ ਜਿਹੜੀ ਸਿਨੇਮੈਟੋਗ੍ਰਾਫੀ ਆ ਉਸ ਪੱਧਰ ਤੇ ਕਾਫੀ ਵਧੀਆ ਕੰਮ ਇਸ ਫਿਲਮ 'ਚ ਕੀਤਾ ਗਿਆ ਤੇ ਸਿੱਖ ਜਿਹੜਾ ਪਰਸਪੈਕਟਿਵ ਆ ਉਹਨੂੰ ਵੀ ਕਾਫੀ ਹੱਦ ਤੱਕ ਸਹੀ ਤਰੀਕੇ ਦੇ ਨਾਲ ਪੇਸ਼ ਕੀਤਾ ਗਿਆ ਆ। ਜੇ ਫਿਲਮ ਇਸੇ ਰੂਪ ਦੇ ਵਿੱਚ ਜਿਵੇਂ ਬਣਾਈ ਗਈ ਆ ਜੇ ਰਿਲੀਜ਼ ਹੁੰਦੀ ਆ ਤਾਂ ਇਹ ਫਿਲਮ ਇੰਡੀਅਨ ਜਿਹੜੀ ਸਟੇਟ ਆ ਉਹਦਾ ਜਿਹੜਾ ਜ਼ੁਲਮੀ ਕਿਰਦਾਰ ਆ ਉਹਨੂੰ ਸਾਰੀ ਦੁਨੀਆ ਦੇ ਅੱਗੇ ਬਹੁਤ ਵੱਡੇ ਪੱਧਰ ਤੇ ਨੰਗਾ ਕਰੂਗੀ। ਬੀਬੀ ਪਰਮਜੀਤ ਕੌਰ ਖਾਲੜਾ ਹੋਰਾਂ ਦਾ ਸਟੈਂਡ ਆਇਆ ਤਾਂ ਉਹ ਸਪਸ਼ਟ ਉਹਨਾਂ ਨੇ ਗੱਲ ਕਹੀ ਆ ਵੀ ਉਹ ਫਿਲਮ ਜੇ ਜਾਰੀ ਕਰਨੀ ਆ ਜਿਹੜੇ ਨਿਰਦੇਸ਼ਕ ਨੇ ਜਾਂ ਉਹ ਸਾਰੀ ਟੀਮ ਆ ਤਾਂ ਉਹਨਾਂ ਨੂੰ ਉਸੇ ਰੂਪ 'ਚ ਜਾਰੀ ਕਰਨੀ ਪੈਣੀ ਆ ਜਿਹੜੀ ਕਹਾਣੀ ਉਹਨਾਂ ਨੂੰ ਪਹਿਲਾਂ ਦਿਖਾਈ ਗਈ ਸੀ ਜਾਂ ਜਿਵੇਂ ਫਿਲਮ ਬਣਾਈ ਗਈ ਹੈ। ਕਿਸੇ ਤਰ੍ਹਾਂ ਦੇ ਕੱਟ ਜਿਹੜੇ ਆ ਉਹ ਪਰਿਵਾਰ ਨੂੰ ਪ੍ਰਵਾਨ ਨਹੀਂ ਆ, ਭਾਵੇਂ ਇੱਕ ਕੱਟ ਹੋਵੇ। ਇਹ ਵੀ ਇੱਕ ਗੁਲਾਮੀ ਦੀ ਨਿਸ਼ਾਨੀ ਕਿ ਤੁਸੀਂ ਆਪਣੀ ਪੀੜ ਵੀ ਜਿਹੜੀ ਆ ਉਹ ਲੋਕਾਂ ਨੂੰ ਨਹੀਂ ਦੱਸ ਸਕਦੇ। ਇੰਡੀਆ ਇਹ ਗੱਲ ਕਹਿ ਰਿਹਾ ਵੀ ਤੁਹਾਡੇ ਛਿੱਤਰ ਵੀ ਮਾਰਾਂਗੇ, ਤੁਹਾਨੂੰ ਕੁੱਟਾਂਗੇ ਵੀ, ਤੁਹਾਡਾ ਕਤਲੇਆਮ ਵੀ ਕਰਾਂਗੇ ਤੇ ਤੁਹਾਨੂੰ ਰੋਣ ਵੀ ਨਹੀਂ ਦੇਵਾਂਗੇ। ਜਿਹੜੇ ਫੈਕਟ ਇੰਡੀਅਨ ਜੁਡੀਸ਼ੀਅਲ ਸਿਸਟਮ ਦੇ ਵਿੱਚ ਐਸਟੈਬਲਿਸ਼ ਹੋ ਚੁੱਕੇ ਆ ਤੇ ਜਿਹੜੇ ਫੈਕਟਸ ਦੇ ਉੱਤੇ ਜਿਹੜੇ ਕਨਵਿਕਟ ਸੀ ਇੰਡੀਅਨ ਜਿਹੜਾ ਐਡਮਿਨਿਸਟ੍ਰੇਸ਼ਨ ਦਾ ਇੰਡੀਅਨ ਪੁਲਿਸ ਦਾ ਹਿੱਸਾ ਉਹਨਾਂ ਨੂੰ ਸਜ਼ਾਵਾਂ ਵੀ ਹੋ ਚੁੱਕੀਆਂ, ਤੁਸੀਂ ਉਹਨਾਂ ਚੀਜ਼ਾਂ ਨੂੰ ਵੀ ਪਰਦੇ ਤੇ ਨਹੀਂ ਹੋਣ ਦੇਣਾ ਚਾਹੁੰਦੇ। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਸੁਖਵਿੰਦਰ ਸਿੰਘ ਜੀ, ਅਖੀਰਲੇ ਸੈਗਮੈਂਟ ਦੇ ਵਿੱਚ ਅਸੀਂ ਗੱਲ ਕਰੀਏ, ਅਸੀਂ ਹਮੇਸ਼ਾ ਜ਼ਿਕਰ ਕਰਦੇ ਹਾਂ ਕਿ ਭਾਰਤ ਦੇ ਵਿੱਚ ਦੋ ਸੈਟ ਆਫ ਲਾਜ਼ ਹੈਗੇ ਆ। ਇੱਕ ਉਹ ਜਿਹੜਾ ਵੱਡ ਗਿਣਤੀ ਦੇ ਲਈ ਹੈ, ਮੈਜੋਰਿਟੀ ਕਮਿਊਨਿਟੀ ਦੇ ਲਈ ਹੈ, ਅਤੇ ਉਹੀ ਕਾਨੂੰਨ ਜਦੋਂ ਘੱਟ ਗਿਣਤੀਆਂ ਦੇ ਲਈ ਵਰਤੇ ਜਾਂਦੇ ਆ ਅਤੇ ਉਹਨਾਂ ਦੇ ਜਿਹੜੇ ਦੋਹਰੇ ਮਾਪਦੰਡ ਆ ਉਹ ਸਾਨੂੰ ਸਾਹਮਣੇ ਜਗ ਜ਼ਾਹਰ ਹੁੰਦੇ ਆ। ਹੁਣ ਇਹਦੀ ਇੱਕ ਪ੍ਰਾਈਮ ਐਗਜ਼ਾਮਪਲ ਜਿਹੜੀ ਬੀਤੇ ਸਮੇਂ ਦੇ ਵਿੱਚ ਸਾਨੂੰ ਦੇਖਣ ਨੂੰ ਮਿਲੀ ਹੈ ਕਿ ਸਰਦਾਰ ਜਸਵੰਤ ਸਿੰਘ ਖਾਲੜਾ ਜਿਹੜੇ ਕਿ ਇਸ ਸਮੇਂ ਦੇ ਸਿੱਖ ਨਾਇਕ ਹੋਏ ਨੇ, ਜਿਨ੍ਹਾਂ ਨੇ ਲਾਵਾਰਸ ਲਾਸ਼ਾਂ ਦਾ ਜਿਹੜਾ ਸੱਚ ਹੈ ਉਹ ਜਗ ਜ਼ਾਹਰ ਕੀਤਾ। ਕਿਵੇਂ ਜਿਹੜੀ ਕਮਿਊਨਿਟੀ ਦੀ ਸਿੱਖਾਂ ਦੀ ਤਰਾਸਦੀ ਹੈ ਉਹਨੂੰ ਉਹਨਾਂ ਨੇ ਦੁਨੀਆ ਦੇ ਸਾਹਮਣੇ ਪੇਸ਼ ਕੀਤਾ ਕਿ ਕਿਵੇਂ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਜਿਹੜੇ ਮੁੰਡੇ ਵੱਡੇ ਸਾਡੇ ਬਜ਼ੁਰਗ ਮਾਰੇ ਆ, ਜਿਨ੍ਹਾਂ ਦਾ ਘਾਣ ਕੀਤਾ ਗਿਆ ਆ, ਅਤੇ ਇਵੈਂਚੁਅਲੀ ਉਹਨਾਂ ਨੂੰ ਵੀ ਜਸਵੰਤ ਸਿੰਘ ਖਾਲੜਾ ਨੂੰ ਵੀ ਲਾਵਾਰਿਸ ਲਾਸ਼ ਬਣਾ ਕੇ ਧਰ ਦਿੱਤਾ ਗਿਆ। ਅਤੇ ਹੁਣ ਉਹਨਾਂ ਦੇ ਉੱਤੇ ਉਹਨਾਂ ਦੇ ਪਰਿਵਾਰ ਦੇ ਐਫਰਟ ਦੇ ਨਾਲ ਜਾਂ ਅਦਰਵਾਈਜ਼ ਅਸੀਂ ਦੇਖਦੇ ਹਾਂ ਇੱਕ ਬਾਇਓਪਿਕ ਬਣਦੀ ਹੈ ਜਿਹਦੇ ਵਿੱਚ ਦਲਜੀਤ ਦੋਸਾਂਝ ਮੁੱਖ ਤੌਰ ਦੇ ਉੱਤੇ ਲੀਡ ਰੋਲ ਦੇ ਵਿੱਚ ਆਉਂਦੇ ਆ। ਪੰਜਾਬ 95 ਦੇ ਨਾਂ ਥੱਲੇ ਉਹ ਇੱਕ ਫਿਲਮ ਤਿਆਰ ਕੀਤੀ ਜਾਂਦੀ ਹੈ, ਪਰ ਉਹਨਾਂ ਨੂੰ ਉਸ ਦਾ ਜਿਹੜਾ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਹੈ, ਸੈਂਸਰ ਬੋਰਡ ਹੈ, ਉਹ ਇਜਾਜ਼ਤ ਨਹੀਂ ਦਿੰਦਾ ਇਸ ਫਿਲਮ ਨੂੰ ਅੱਗੇ ਵਧਣ ਦੀ। ਇਹ ਲਟਕ ਰਹੀ ਹੈ। ਇੱਥੇ ਟੋਰਾਂਟੋ ਜਿਹੜਾ ਫਿਲਮ ਫੈਸਟੀਵਲ ਹੁੰਦਾ ਉਹਦੇ ਵਿੱਚ ਇਹਨੂੰ ਲਿਆਉਣ ਦੀ ਕੋਸ਼ਿਸ਼ ਕੀਤੀ ਗਈ, ਉਦੋਂ ਵੀ ਇਹਨਾਂ ਨੇ ਹਕੂਮਤ ਦੇ ਜਿਹੜੇ ਨਾਲ ਲੱਗਦੇ ਅਦਾਰੇ ਹੈਗੇ ਆ ਜਾਂ ਜੇ ਅਸੀਂ ਹਿੰਦੂਤਵੀਆਂ ਦੀ ਗੱਲ ਕਰੀਏ ਉਹਨਾਂ ਨੇ ਵਿਰੋਧ ਕੀਤਾ ਅਤੇ ਉਸ ਨੂੰ ਨਹੀਂ ਲੱਗਣ ਦਿੱਤਾ ਗਿਆ। ਅਤੇ ਹੁਣ ਉੱਥੇ ਉਹਨਾਂ ਨੇ ਜ਼ਿਕਰ ਕੀਤਾ ਆ ਕਿ ਇਹਦੇ ਵਿੱਚ ਜਿਹੜੇ ਵੱਡੇ ਲੈਵਲ ਦੇ ਉੱਤੇ ਕੱਟ ਹੈਗੇ ਆ ਉਹ ਲਾਏ ਜਾਣ, 120 ਕੱਟ ਲਾਏ ਜਾਣ। ਅਤੇ ਪਰਿਵਾਰ ਵੱਲੋਂ ਇਸ ਗੱਲ ਦਾ ਵਿਰੋਧ ਕੀਤਾ ਗਿਆ ਆ ਵੀ ਭਾਈ ਇਹਦਾ ਜੇ ਤੁਸੀਂ ਨਾਂ ਬਦਲ ਦੋਗੇ, ਇਹਦੇ ਵਿੱਚੋਂ ਧਾਰਮਿਕ ਰੈਫਰੈਂਸਿਸ ਕੱਢ ਦੋਗੇ, ਇਹਦਾ ਜਸਵੰਤ ਸਿੰਘ ਖਾਲੜਾ ਦੇ ਨਾਲ ਇਹਦਾ ਜ਼ਿਕਰ ਕੱਢ ਦੋਗੇ ਅਤੇ ਪਿੱਛੇ ਬਚਦਾ ਕੁਛ ਨਹੀਂ ਹੈਗਾ। ਅਤੇ ਉਹੀ ਜਦੋਂ ਅਸੀਂ ਦੇਖਦੇ ਹਾਂ ਕੰਗਣਾ ਰਣੌਤ ਵਰਗੀ ਐਕਟਰੈਸਿਸ ਦੀ ਜਦੋਂ ਐਮਰਜੈਂਸੀ ਫਿਲਮ ਦਾ ਜ਼ਿਕਰ ਹੁੰਦਾ ਜਾਂ ਮੈਸੇਂਜਰ ਆਫ ਗੋਡ ਵਰਗੀਆਂ ਫਿਲਮਾਂ ਦਾ ਜ਼ਿਕਰ ਹੁੰਦਾ ਜਾਂ ਹੋਰ ਪੰਜਾਬ ਅਤੇ ਸਿੱਖ ਵਿਰੋਧੀ ਜਿਹੜੇ ਕਿਰਦਾਰ ਹੈਗੇ ਆ, ਅਸੀਂ ਇੱਕ ਲੰਬੀ ਲਿਸਟ ਕੱਢ ਸਕਦੇ ਹਾਂ ਜਿਹਦਾ ਅਸੀਂ ਜ਼ਿਕਰ ਕਰ ਸਕਦੇ ਹਾਂ ਵੀ ਜਿਹੜੀਆਂ ਫਿਲਮਾਂ ਜਾਂ ਜਿਹੜੀਆਂ ਉਸ ਕਿਸਮ ਦੀਆਂ ਪਬਲੀਕੇਸ਼ਨਸ ਨੂੰ ਉਤਸ਼ਾਹਿਤ ਕੀਤਾ ਜਾਂਦਾ ਆ। ਅਤੇ ਉੱਧਰਲੇ ਪਾਸੇ ਜਦੋਂ ਅਸੀਂ ਦੂਜੇ ਪਾਸੇ ਦੇਖਦੇ ਹਾਂ, ਜਦੋਂ ਕੋਈ ਗਰਾਊਂਡ ਰਿਐਲਿਟੀ ਨੂੰ ਪੇਸ਼ ਕਰਦੀ ਫਿਲਮ, ਹਿਊਮਨ ਰਾਈਟਸ ਬੇਸਡ ਐਕਟਿਵਿਸਟ ਨੂੰ ਪੇਸ਼ ਕਰਦੀ ਫਿਲਮ ਦਰਸਾਈ ਜਾਂਦੀ ਹੈ, ਉਹਦੇ 'ਤੇ ਕੱਟ ਲਾਉਣ ਦੀ ਲਾਈਨ ਸ਼ੁਰੂ ਹੋ ਜਾਂਦੀ ਹੈ ਅਤੇ ਉਹਨਾਂ ਨੂੰ ਠੱਲਣ ਦੀ ਲਾਈਨ ਸ਼ੁਰੂ ਹੋ ਜਾਂਦੀ ਹੈ। ਸੋ ਦੋਹਰੇ ਮਾਪਦੰਡ ਸਾਨੂੰ ਨਜ਼ਰ ਆਉਂਦੇ ਨੇ। ਸੋ ਮੈਂ ਮਤਲਬ ਇਹਨੂੰ ਕਿਵੇਂ ਦੇਖਿਆ ਜਾਵੇ, ਮਤਲਬ ਹੁਣ ਕਿ ਇਸ ਪੰਜਾਬ 95 ਫਿਲਮ ਨੂੰ ਜਿਵੇਂ ਇਹਨਾਂ ਨੇ ਰੋਕਿਆ ਹੋਇਆ ਆ ਸੈਂਸਰ ਬੋਰਡ ਦੇ ਉੱਤੇ, ਜਸਵੰਤ ਸਿੰਘ ਖਾਲੜਾ ਹੋਰਾਂ ਦੇ ਪਰਿਵਾਰ ਦਾ, ਬੀਬੀ ਖਾਲੜਾ ਦਾ, ਪਰਮਜੀਤ ਕੌਰ ਖਾਲੜਾ ਹੋਰਾਂ ਦਾ, ਉਹਨਾਂ ਦਾ ਵੀ ਉਹ ਹੁੰਦਾ। ਸੋ ਮਤਲਬ ਉਹ ਦੇਖਣ ਵਾਲਾ ਉਹ ਬਣ ਜਾਂਦਾ ਵੀ ਹੁਣ ਇਹ ਇੱਕ ਤਰਾਸਦੀ ਕਹੀ ਜਾ ਸਕਦੀ ਹੈ ਵੀ ਅਸੀਂ ਜਿਨ੍ਹਾਂ ਹਾਲਾਤਾਂ ਦੇ ਵਿੱਚੋਂ ਕੌਮ ਲੰਘ ਰਹੀ ਹੈ, ਅਸੀਂ ਇੱਕ ਫਿਲਮ ਦੇ ਉੱਤੇ ਵੀ ਉਹ ਨਹੀਂ ਕਰ ਪਾ ਰਹੇ। ਦੇਖੋ ਅਮਰਵੀਰ ਸਿੰਘ ਜੀ, ਗੱਲ ਜਿੱਥੇ ਤੱਕ ਫਿਲਮ ਨੂੰ ਲੈ ਕੇ ਆ
ਕਿਉਂਕਿ ਜਦੋਂ ਇਹ ਫਿਲਮ ਦਾ ਐਲਾਨ ਹੋਇਆ ਸੀ ਕਿ ਭਾਈ ਜਸਵੰਤ ਸਿੰਘ ਖਾਲੜਾ ਦੇ ਉੱਤੇ ਦਿਲਜੀਤ ਦੀ ਫਿਲਮ ਆ ਰਹੀ ਆ, ਤਾਂ ਕਈ ਜਿਹੜੇ ਤੋਖਲੇ ਵੀ ਸੀ ਪੰਥ ਦੇ ਵਿੱਚ ਕਿ ਕਿਉਂਕਿ ਅਸੀਂ ਇਹ ਦੇਖਿਆ ਵੀ ਜਦੋਂ ਭਾਰਤ ਦੇ ਵਿੱਚ ਸਿੱਖਾਂ ਦੇ ਕਿਸੇ ਟੌਪਿਕ ਨੂੰ ਲੈ ਕੇ ਫਿਲਮ ਬਣਦੀ ਆ ਤਾਂ ਪਹਿਲਾ ਤੋਖਲਾ ਇਹ ਹੁੰਦਾ ਆ ਕਿ ਉਹਦੇ ਫਿਲਮ ਦੇ ਵਿੱਚ ਜਿਹੜੀ ਸਟੋਰੀ ਆ ਕਿ ਉਹਨੂੰ ਜਿਹੜਾ ਸਿੱਖ ਸੰਘਰਸ਼ ਜਾਂ ਸਿੱਖ ਪਰਸਪੈਕਟਿਵ ਆ ਉਸ ਨਜ਼ਰੀਏ ਤੋਂ ਸਹੀ ਫਿਲਮਾਇਆ ਗਿਆ ਜੀ, ਜਾਂ ਫਿਰ ਉਸ ਕਹਾਣੀ ਨੂੰ ਜਿਹੜੀ ਆ ਸਟੋਰੀ ਨੂੰ ਤੋੜ ਮਰੋੜ ਕੇ ਇੰਡੀਅਨ ਨੈਸ਼ਨਲਿਜ਼ਮ ਦੇ ਜਿਹੜਾ ਸਾਂਚਾ ਆ ਉਹਦੇ ਚ ਪਾਇਆ ਗਿਆ। ਤਾਂ ਇਹ ਤੋਖਲਾ ਸੀ। ਪਰ ਜਦੋਂ ਭਾਈ ਜਸਵੰਤ ਸਿੰਘ ਖਾਲੜਾ ਹੋਰਾਂ ਦੇ ਪਰਿਵਾਰ ਬੀਬੀ ਪਰਮਜੀਤ ਕੌਰ ਖਾਲੜਾ ਹੋਰਾਂ ਨੇ ਇਹ ਗੱਲ ਆਈ ਸਾਹਮਣੇ ਕਿ ਉਹਨਾਂ ਨੇ ਇਹ ਫਿਲਮ ਜਿਹੜੀ ਆ ਇਹਦੀ ਕਹਾਣੀ ਜਿਹੜੀ ਆ ਪੜ੍ਹੀ ਆ ਜੀ, ਤੇ ਫਿਰ ਇਸ ਕਹਾਣੀ ਨੂੰ ਹਾਮੀ ਭਰੀ ਆ ਇਸ ਫਿਲਮ ਨੂੰ ਬਣਾਉਣ ਦੇ ਉੱਤੇ, ਫਿਰ ਪੰਥ ਦੇ ਵਿੱਚ ਜਿਹੜੇ ਤੋਖਲੇ ਸੀ ਉਹ ਕਾਫੀ ਹੱਦ ਤੱਕ ਉਹਨਾਂ ਦੇ ਉੱਤੇ ਵਿਰਾਮ ਲੱਗਿਆ ਜੀ। ਤੇ ਜਿੱਥੋਂ ਤੱਕ ਫਿਲਮ ਦੀ ਗੱਲ ਆ ਤਾਂ ਉਹਦੇ ਵਿੱਚ ਦੇਖੋ ਦਿਲਜੀਤ ਮਹਿਜ਼ ਇੱਕ ਕਲਾਕਾਰ ਆ, ਉਹਨੂੰ ਜਿਹੜੀ ਸਟੋਰੀ ਮਿਲੀ ਆ ਉਹਨੇ ਉਹਦੇ ਤੇ ਸਿਰਫ ਕਲਾਕਾਰੀ ਕਰਨੀ ਹੈ। ਤੇ ਜਿਵੇਂ ਉਹਨੇ ਚਮਕੀਲਾ ਫਿਲਮ ਵੀ ਕੀਤੀ, ਹੋਰ ਵੀ ਰੋਜ਼ ਆਪਣੇ ਸ਼ੋਅ ਕੋਈ ਮਤਲਬ ਤਰ੍ਹਾਂ ਦੇ ਗੀਤ ਗਾਉਂਦਾ, ਸਾਰਾ ਕੁਝ ਕਰਦਾ ਹੈ ਨਾ। ਤਾਂ ਪਹਿਲੀ ਗੱਲ ਤਾਂ ਅਸੀਂ ਆਪਣੇ ਇੱਥੋਂ ਪਲੇਟਫਾਰਮ ਤੋਂ ਇਹ ਗੱਲ ਕਹਿਣੀ ਚਾਹੁੰਦੇ ਹਾਂ ਵੀ ਜਿਹੜਾ ਕਲਾਕਾਰ ਆ ਉਹ ਨਾਇਕ ਦਾ ਰੋਲ ਤਾਂ ਨਿਭਾ ਸਕਦਾ ਪਰ ਉਹ ਨਾਇਕ ਨਹੀਂ ਹੋ ਸਕਦਾ ਜੀ। ਤਾਂ ਇਹਦੇ ਚੱਲਦੇ ਆ ਵੀ ਇਹ ਗੱਲ ਸਿੱਖ ਨੌਜਵਾਨਾਂ ਨੂੰ ਸਪਸ਼ਟ ਹੋਣੀ ਚਾਹੀਦੀ ਹੈ, ਕਿਉਂਕਿ ਕਈ ਵਾਰ ਇਹ ਹੁੰਦਾ ਵੀ ਜਿਹੜੇ ਨਾਇਕ ਦਾ ਰੋਲ ਕਰ ਰਹੇ ਅਦਾਕਾਰ ਆ ਉਹੀ ਨੌਜਵਾਨਾਂ ਦੇ ਵਿੱਚ ਨਾਇਕ ਦੀ ਥਾਂ ਲੈ ਲੈਂਦੇ ਆ। ਤੇ ਦੂਜੀ ਗੱਲ ਫਿਲਮ ਬਾਰੇ ਇਹ ਸੀ ਵੀ ਜਦੋਂ ਕਹਾਣੀ ਉਹਦੀ ਪਰਿਵਾਰ ਨੇ ਪੜ੍ਹ ਲਈ ਤੇ ਸਾਰਾ ਕੁਝ ਸੀ, ਤਾਂ ਕਹਾਣੀ ਬਾਰੇ ਜਿੱਥੋਂ ਤੱਕ ਮੈਨੂੰ ਜਾਣਕਾਰੀ ਆ, ਕਿਉਂਕਿ ਸਰਦਾਰ ਅਜਮੇਰ ਸਿੰਘ ਹੋਰੀ ਜਦੋਂ ਹੁਣ ਕੈਨੇਡਾ ਆਏ ਸੀ ਤਾਂ ਉਹਨਾਂ ਦੇ ਨਾਲ ਗੱਲਬਾਤ ਹੋਈ, ਉਹਨਾਂ ਨੇ ਵੀ ਇਹ ਫਿਲਮ ਦੇਖੀ ਆ। ਉਹਨਾਂ ਨੂੰ ਫਿਲਮ ਦੀ ਟੀਮ ਨੇ ਫਿਲਮ ਦਿਖਾਈ ਸੀ, ਮਤਲਬ ਜਦੋਂ ਇਹ ਬਣੀ ਉਹ ਤੋਂ ਬਾਅਦ ਜਿਹੜੇ ਕੁਝ ਸਿੱਖਾਂ ਨੂੰ ਦਿਖਾਈ ਗਈ ਉਹਨਾਂ ਚ ਉਹਨਾਂ ਦਾ ਵੀ ਨਾਂ ਸੀ। ਤੇ ਉਹਨਾਂ ਦਾ ਇਹ ਕਮੈਂਟ ਸੀ ਕਿ ਜਿਹੜੀ ਇਹ ਫਿਲਮ ਆ ਇਹ ਅਦਾਕਾਰੀ ਤੇ ਮਤਲਬ ਜਿਹੜੀ ਸਿਨੇਮੈਟੋਗ੍ਰਾਫੀ ਆ ਉਸ ਪੱਧਰ ਤੇ ਕਾਫੀ ਵਧੀਆ ਕੰਮ ਇਸ ਫਿਲਮ ਚ ਕੀਤਾ ਗਿਆ ਤੇ ਸਿੱਖ ਜਿਹੜਾ ਪਰਸਪੈਕਟਿਵ ਆ ਉਹਨੂੰ ਵੀ ਕਾਫੀ ਹੱਦ ਤੱਕ ਸਹੀ ਤਰੀਕੇ ਦੇ ਨਾਲ ਪੇਸ਼ ਕੀਤਾ ਗਿਆ ਜੀ। ਵੀ ਭਾਈ ਜਸਵੰਤ ਸਿੰਘ ਖਾਲੜਾ ਦੀ ਜਿਹੜੀ ਜਿੱਥੋਂ ਤੱਕ ਹਿਊਮਨ ਰਾਈਟਸ ਦੇ ਪਰਸਪੈਕਟਿਵ ਤੋਂ ਗੱਲ ਆ ਵੀ ਉਸ ਲੈਵਲ ਤੱਕ ਜਿਹੜੀ ਇਹ ਫਿਲਮ ਆ ਇਹਦੇ ਵਿੱਚ ਬਿਲਕੁਲ ਸਹੀ ਪੇਸ਼ਕਾਰੀ ਕੀਤੀ ਗਈ ਆ। ਤੇ ਉਹਨਾਂ ਦਾ ਕਹਿਣਾ ਸੀ ਕਿ ਜੇ ਫਿਲਮ ਇਸੇ ਰੂਪ ਦੇ ਵਿੱਚ ਜਿਵੇਂ ਬਣਾਈ ਗਈ ਆ ਜੇ ਰਿਲੀਜ਼ ਹੁੰਦੀ ਆ ਤਾਂ ਇਹ ਫਿਲਮ ਇੰਡੀਅਨ ਜਿਹੜੀ ਸਟੇਟ ਆ ਉਹਦਾ ਜਿਹੜਾ ਜ਼ੁਲਮੀ ਕਿਰਦਾਰ ਆ ਉਹਨੂੰ ਸਾਰੀ ਦੁਨੀਆ ਦੇ ਅੱਗੇ ਬਹੁਤ ਵੱਡੇ ਪੱਧਰ ਤੇ ਨੰਗਾ ਕਰੂਗੀ। ਤੇ ਜਿਹੜਾ ਸਿੱਖ ਮਨ ਆ ਖਾਸ ਤੌਰ ਤੇ ਜਿਹੜੀ ਨੌਜਵਾਨੀ ਆ ਉਹਦਾ ਜਿਹੜਾ ਮਨ ਆ ਵੀ ਤੁਸੀਂ ਕਹਿ ਸਕਦੇ ਵੀ ਉਹਨੂੰ ਐਡੀ ਕੁ ਬੜੀ ਸੰਵੇਦਨਾ, ਉਹਨੂੰ ਐਡੇ ਕੁ ਬੜੇ ਜਿਹਨੂੰ ਆਪਾਂ ਕਹਿੰਦੇ ਹੁੰਦੇ ਆ ਵੀ ਮਤਲਬ ਵੀ ਭਾਵੁਕਤਾ ਚ ਲੈ ਜੂਗੀ ਜਿਹੜੀ ਬਹੁਤ ਲੰਮੀ ਜਿਹੜੀ ਮਾਰ ਆ ਉਹਦੀ ਸਾਈਕੀ ਦੇ ਉੱਤੇ, ਸਿੱਖ ਸਾਈਕੀ ਦੇ ਉੱਤੇ ਕਰੂਗੀ ਵੀ ਇਹ ਉਹਨਾਂ ਦੇ ਕਮੈਂਟ ਸੀ। ਤੇ ਜਿਹੜਾ ਇਹ ਫਿਲਮ ਦੇ ਉੱਤੇ ਫਿਰ ਹੁਣ ਰੋਕਾਂ ਜਿਹੜੀ ਸੈਂਸਰ ਬੋਰਡ ਲਾ ਰਹੀ ਆ ਤਾਂ ਜਦੋਂ ਮੈਂ ਇਹਨੂੰ ਦੇਖ ਰਿਹਾ ਤਾਂ ਉਹਨਾਂ ਦੇ ਕਮੈਂਟ ਫਿਰ ਮੈਂ ਸਮਝ ਸਕਦਾ ਵੀ ਉਹ ਕੀ ਗੱਲ ਕਹਿ ਰਹੇ ਸੀ। ਵੀ ਇਸੇ ਦੇ ਚੱਲਦੇ ਆ ਜਿਹੜਾ ਸੈਂਸਰ ਬੋਰਡ ਆ ਭਾਰਤ ਦਾ ਉਹਦੇ ਤੇ ਮੈਨੂੰ ਲੱਗਦਾ ਕਿੰਨੇ 120 ਕੱਟ ਲਾਉਣ ਦੀ ਗੱਲ ਕਹੀ ਆ, ਪਿੱਛੇ ਬਚਦਾ ਕੀ ਆ। ਤੁਸੀਂ ਇੱਕ ਫਿਲਮ ਜਿਹੜੀ 3 ਘੰਟਿਆਂ ਦੀ ਆ ਉਹ ਜਾਂ 3 ਘੰਟੇ ਤੋਂ ਵੀ ਘੱਟ, ਅੱਜ ਕੱਲ੍ਹ ਤਾਂ 2 ਘੰਟੇ ਦੀਆਂ ਫਿਲਮਾਂ ਹੁੰਦੀਆਂ ਨੇ, ਤੇ ਉਹਦੇ ਚ 120 ਕੱਟ ਤੁਸੀਂ ਲਾਉਣ ਦੀ ਗੱਲ ਕਹਿ ਰਹੇ ਹੋ ਤਾਂ ਪਿੱਛੇ ਫਿਲਮ ਦਾ ਬਚਣਾ ਕੀ ਆ। ਤਾਂ ਉਹ ਲਗਭਗ ਸਾਰੀ ਫਿਲਮ ਨੂੰ ਹੀ ਬਦਲਣ ਦੀ ਗੱਲ ਕਰ ਰਹੇ ਆ ਜੀ। ਤੇ ਇਸ ਗੱਲ ਦੇ ਉੱਤੇ ਹੁਣ ਜਿਹੜਾ ਬੀਬੀ ਪਰਮਜੀਤ ਕੌਰ ਖਾਲੜਾ ਹੋਰਾਂ ਦਾ ਸਟੈਂਡ ਆਇਆ ਤਾਂ ਉਹ ਸਪਸ਼ਟ ਉਹਨਾਂ ਨੇ ਗੱਲ ਕਹੀ ਆ ਵੀ ਉਹ ਫਿਲਮ ਜੇ ਜਾਰੀ ਕਰਨੀ ਆ, ਜਿਹੜੇ ਨਿਰਦੇਸ਼ਕ ਨੇ ਜਾਂ ਉਹ ਸਾਰੀ ਟੀਮ ਆ ਤਾਂ ਉਹਨਾਂ ਨੂੰ ਉਸੇ ਰੂਪ 'ਚ ਜਾਰੀ ਕਰਨੀ ਪੈਣੀ ਆ ਜਿਹੜੀ ਕਹਾਣੀ ਉਹਨਾਂ ਨੂੰ ਪਹਿਲਾਂ ਦਿਖਾਈ ਗਈ ਸੀ ਤੇ ਜਿਵੇਂ ਫਿਲਮ ਬਣਾਈ ਗਈ ਆ। ਤੇ ਜੇ ਉਹਦੇ ਵਿੱਚ ਕਿਸੇ ਤਰ੍ਹਾਂ ਦੇ ਕੱਟ ਜਿਹੜੇ ਆ ਉਹ ਪਰਿਵਾਰ ਨੂੰ ਪ੍ਰਵਾਨ ਨਹੀਂ ਆ, ਭਾਵੇਂ ਇੱਕ ਕੱਟ ਹੋਵੇ, ਕਿਸੇ ਵੀ ਤਰ੍ਹਾਂ ਦਾ ਕੱਟ ਜਿਹੜਾ ਆ ਉਹ ਪਰਿਵਾਰ ਪ੍ਰਵਾਨ ਨਹੀਂ ਕਰੂੰਗਾ। ਤੇ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਤੇ ਹੋਰ ਸਿੱਖ ਸੰਸਥਾਵਾਂ ਨੂੰ ਵੀ ਅਪੀਲ ਕੀਤੀ ਆ ਕਿ ਉਹ ਇਹਦੇ ਲਈ ਆਵਾਜ਼ ਚੁੱਕਣ ਕਿ ਜਿਹੜੀ ਇਹ ਫਿਲਮ ਆ ਉਹ ਆਪਣੇ ਉਸੇ ਓਰੀਜਨਲ ਰੂਪ ਦੇ ਵਿੱਚ ਜਿਹੜੀ ਆ ਉਹ ਜਾਰੀ ਕੀਤੀ ਜਾਵੇ। ਪਰ ਜਿਹੜੀ ਗੱਲ ਆ ਕਿ ਸਿੱਖ ਅੱਜ ਭਾਰਤ ਦੇ ਵਿੱਚ ਗੁਲਾਮ ਆ ਤਾਂ ਇਹ ਵੀ ਇੱਕ ਗੁਲਾਮੀ ਦੀ ਨਿਸ਼ਾਨੀ ਹੈ ਕਿ ਤੁਸੀਂ ਆਪਣੀ ਪੀੜ ਵੀ ਜਿਹੜੀ ਆ ਉਹ ਲੋਕਾਂ ਨੂੰ ਨਹੀਂ ਦੱਸ ਸਕਦੇ। ਵੀ ਭਾਈ ਜਸਵੰਤ ਸਿੰਘ ਖਾਲੜਾ ਦਾ ਜਿਹੜਾ ਕੇਸ ਆ ਵੀ ਤੁਸੀਂ ਮਤਲਬ ਜ਼ੁਲਮ ਕੀਤਾ, ਸਿੱਖ ਨੌਜਵਾਨਾਂ ਦੇ ਫੇਕ ਐਨਕਾਊਂਟਰ ਬਣਾਏ, ਸਿੱਖ ਨੌਜਵਾਨਾਂ ਨੂੰ ਕਤਲ ਕੀਤਾ, ਉਹਨਾਂ ਦੀਆਂ ਲਾਸ਼ਾਂ ਨੂੰ ਅਣਪਛਾਤੀਆਂ ਕਹਿ ਕੇ ਸਾੜਿਆ ਜੀ। ਤੇ ਤੁਸੀਂ ਉਹ ਜਿਹੜਾ ਸੱਚ ਆ ਜਿਹੜਾ ਕਿ ਭਾਰਤੀ ਕੋਰਟਾਂ ਦੇ ਵਿੱਚ, ਅਦਾਲਤਾਂ ਦੇ ਵਿੱਚ ਵੀ ਪ੍ਰੂਵ ਹੋ ਚੁੱਕਿਆ, ਜਿਹੜੇ ਫੈਕਟ ਇੰਡੀਅਨ ਜੁਡੀਸ਼ੀਅਲ ਸਿਸਟਮ ਦੇ ਵਿੱਚ ਐਸਟੈਬਲਿਸ਼ ਹੋ ਚੁੱਕੇ ਆ ਤੇ ਜਿਹੜੇ ਫੈਕਟਸ ਦੇ ਉੱਤੇ ਜਿਹੜੇ ਕਨਵਿਕਟ ਸੀ ਇੰਡੀਅਨ ਜਿਹੜਾ ਐਡਮਿਨਿਸਟ੍ਰੇਸ਼ਨ ਦਾ, ਇੰਡੀਅਨ ਪੁਲਿਸ ਦਾ ਹਿੱਸਾ, ਉਹਨਾਂ ਨੂੰ ਸਜ਼ਾਵਾਂ ਵੀ ਹੋ ਚੁੱਕੀਆਂ। ਤੁਸੀਂ ਉਹਨਾਂ ਚੀਜ਼ਾਂ ਨੂੰ ਵੀ ਪਰਦੇ ਤੇ ਨਹੀਂ ਹੋਣ ਦੇਣਾ ਚਾਹੁੰਦੇ ਜੀ। ਤਾਂ ਮਸਲਾ ਕੀ ਹੈ ਵੀ ਸਿੱਖ ਇਹ ਸਮਝਣ
ਵੀ ਇੰਡੀਆ ਇਹ ਗੱਲ ਕਹਿ ਰਿਹਾ ਵੀ ਤੁਹਾਡੇ ਛਿੱਤਰ ਵੀ ਮਾਰਾਂਗੇ, ਤੁਹਾਨੂੰ ਕੁੱਟਾਂਗੇ ਵੀ, ਤੁਹਾਡਾ ਕਤਲੇਆਮ ਵੀ ਕਰਾਂਗੇ ਤੇ ਤੁਹਾਨੂੰ ਰੋਣ ਵੀ ਨਹੀਂ ਦੇਵਾਂਗੇ ਜੀ। ਮਤਲਬ ਇਹ ਜਿਹੜੀ ਸਿਚੁਏਸ਼ਨ ਆ ਵੀ ਸਿੱਖਾਂ ਦੀ ਇਸ ਪੱਧਰ ਤੱਕ ਇੰਡੀਆ ਦੇ ਵਿੱਚ ਜਿਹੜੀ ਹੈਗੀ ਆ, ਤੇ ਅਸੀਂ ਦੇਖਿਆ ਵੀ ਲਗਾਤਾਰ ਭਾਵੇਂ ਉਹ ਕਿਤਾਬਾਂ ਦੀ ਗੱਲ ਹੋਵੇ ਭਾਵੇਂ ਫਿਲਮਾਂ ਦੀ ਗੱਲ ਹੋਵੇ, ਵੀ ਜੇ ਤੁਸੀਂ ਸਿੱਖ ਨਜ਼ਰੀਏ ਤੋਂ ਸਹੀ ਜਿਹੜੀ ਆ ਕੋਈ ਵੀ ਜਿਹੜੀ ਆਰਟ ਆ ਉਹ ਕ੍ਰੀਏਟ ਕਰਨੀ ਆ ਤਾਂ ਤੁਹਾਡੇ ਤੇ ਪਾਬੰਦੀਆਂ ਲਾਈਆਂ ਜਾਂਦੀਆਂ ਨੇ। ਪਰ ਜੇ ਤੁਹਾਡੇ ਖਿਲਾਫ ਝੂਠਾ ਪ੍ਰੋਪੇਗੈਂਡਾ ਕਰਨ ਲਈ ਭਾਵੇਂ ਕਿਤਾਬਾਂ ਲਿਖਣੀਆਂ ਹੋਣ ਭਾਵੇਂ ਫਿਲਮਾਂ ਬਣਾਉਣੀਆਂ ਹੋਣ ਤਾਂ ਉਹਨਾਂ ਨੂੰ ਹੋਰ ਜ਼ਿਆਦਾ ਹੱਲਾਸ਼ੇਰੀ ਦਿੱਤੀ ਜਾਂਦੀ ਹੈ, ਬਲਕਿ ਉਹਨਾਂ ਨੂੰ ਫੰਡ ਕੀਤਾ ਜਾਂਦਾ ਹੈ ਜੀ। ਤਾਂ ਜਿਹੜਾ ਇਹ ਰਵੱਈਆ ਆ ਇਸ ਕਰਕੇ ਆ ਜਿਹੜੀ ਤੁਸੀਂ ਗੱਲ ਕਹਿ ਰਹੀ ਸੀ ਵੀ ਅੱਜ ਸਿੱਖਾਂ ਦੀ ਸਥਿਤੀ ਇਹ ਆ ਵੀ ਉਹ ਆਪਣੀ ਫਿਲਮ ਨਹੀਂ ਜਾਰੀ ਕਰਾ ਸਕਦੇ, ਤਾਂ ਅਮਰਵੀਰ ਸਿੰਘ ਜੀ ਸਿੱਖਾਂ ਦੀ ਸਥਿਤੀ ਜਿਹੜੀ ਆ ਉਹ ਇਹ ਆ ਕਿ ਫਿਲਮ ਤਾਂ ਇੱਕ ਪਾਸੇ ਕਿ ਸਿੱਖ ਗੁਲਾਮ ਨੇ ਭਾਰਤ ਦੇ ਵਿੱਚ, ਜੇ ਸਿੱਖਾਂ ਦੀ ਉੱਥੇ ਕੋਈ ਸੇ ਨਹੀਂ ਆ ਵੀ ਸਿੱਖਾਂ ਨੂੰ ਇਸ ਗੱਲ ਦਾ ਅਹਿਸਾਸ ਵੱਡੇ ਪੱਧਰ ਤੇ ਕਾਫੀ ਸਿੱਖਾਂ ਨੂੰ ਹੈ ਵੀ ਆ, ਪਰ ਜਿਹਨਾਂ ਨੂੰ ਨਹੀਂ ਆ ਉਹਨਾਂ ਨੂੰ ਹੋ ਜਾਣਾ ਚਾਹੀਦਾ ਹੈ। ਤੇ ਜਿਹੜੀ ਇਹ ਫਿਲਮ ਆ ਉਹਦੇ ਲਈ ਮਤਲਬ ਭਾਰਤ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਓਰੀਜਨਲ ਜਿਹੜੀ ਫੋਰਮ ਆ ਇਸ ਫਿਲਮ ਦੀ ਉਹਨੂੰ ਰਿਲੀਜ਼ ਹੋਣ ਦੇਣਗੇ, ਤੇ ਵਿਦੇਸ਼ਾਂ ਦੇ ਵਿੱਚ ਜ਼ਰੂਰ ਜਿਹੜੀ ਇਹ ਫਿਲਮ ਆ ਉਹ ਰਿਲੀਜ਼ ਕੀਤੀ ਜਾ ਸਕਦੀ ਆ। ਤੇ ਉਹਦੇ ਲਈ ਜਿਹੜਾ ਡਾਇਸਪੋਰਾ ਸਿੱਖ ਜਿਹੜੇ ਆ ਉਹ ਫਿਲਮ ਦੀ ਟੀਮ ਆ ਉਹਦੇ ਨਾਲ ਕੋਈ ਨਾ ਕੋਈ ਜਿਹੜੇ ਯਤਨ ਹੋਣੇ ਚਾਹੀਦੇ ਆ। ਪਰ ਜੇ ਇਸ ਫਿਲਮ ਦੇ ਵਿੱਚ ਕੱਟ ਲਾ ਕੇ ਇਹਨੂੰ ਰਿਲੀਜ਼ ਕਰਨ ਦੀ ਕੋਈ ਗੱਲ ਹੁੰਦੀ ਆ ਤਾਂ ਉਹਦਾ ਸਿੱਖਾਂ ਨੂੰ ਪੁਰਜ਼ੋਰ ਵਿਰੋਧ ਕਰਨਾ ਚਾਹੀਦਾ ਹੈ। ਜਿਸ ਤਰੀਕੇ ਦਾ ਵਿਰੋਧ ਜਿਹੜਾ ਆ ਭਾਈ ਖਾਲੜਾ ਦੇ ਪਰਿਵਾਰ ਨੇ ਕੀਤਾ ਆ, ਤੇ ਕਿਸੇ ਵੀ ਕੱਟ ਦੇ ਨਾਲ ਜਾਂ ਕਿਸੇ ਵੀ ਤਰ੍ਹਾਂ ਦਾ ਫਿਲਮ ਦੀ ਜਿਹੜੀ ਪਰਿਵਾਰ ਨੇ ਕਹਾਣੀ ਪੜ੍ਹੀ ਸੁਣੀ ਸੀ ਜਿਵੇਂ ਦੇਖੀ ਆ ਉਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਤਬਦੀਲੀ ਕਰਕੇ ਇਹ ਫਿਲਮ ਜਿਹੜੀ ਆ ਉਹ ਜਾਰੀ ਨਹੀਂ ਹੋਣੀ ਚਾਹੀਦੀ। ਉਹਦੇ ਨਾਲ ਇੱਕ ਗਲਤ ਸੁਨੇਹਾ ਗਲਤ ਰੂਪ ਜਿਹੜਾ ਆ ਭਾਈ ਜਸਵੰਤ ਸਿੰਘ ਖਾਲੜਾ ਦੀ ਸਾਰੀ ਕਹਾਣੀ ਦਾ ਉਹ ਦੁਨੀਆ 'ਚ ਐਸਟੈਬਲਿਸ਼ ਹੋਣਾ ਆ ਤੇ ਉਹਦਾ ਵਿਰੋਧ ਕਰਨਾ ਚਾਹੀਦਾ। ਪਰ ਜੇ ਸਿੱਖ ਜਥੇਬੰਦੀਆਂ ਜਿਹੜੀਆਂ ਆ ਉਹ ਜ਼ੋਰ ਪਾ ਕੇ ਕਿਸੇ ਤਰੀਕੇ ਦੇ ਨਾਲ ਉੱਥੇ ਕਰਵਾ ਸਕਣ ਤਾਂ ਉਹ ਚੰਗੀ ਗੱਲ ਆ, ਪਰ ਜੇ ਨਹੀਂ ਹੁੰਦੀ ਤਾਂ ਮੈਨੂੰ ਇਹ ਲੱਗਦਾ ਕਿ ਨੈਟਫਲਿਕਸ ਜਾਂ ਹੋਰ ਜਿਹੜੇ ਇਹੋ ਜਿਹੇ ਪਲੇਟਫਾਰਮ ਅੱਜ ਅਵੇਲੇਬਲ ਹੈਗੇ ਆ ਉਹਨਾਂ ਦੇ ਉੱਤੇ ਜਿਹੜੀ ਇਹ ਫਿਲਮ ਦੀ ਟੀਮ ਆ ਉਹਨੂੰ ਇਹ ਫਿਲਮ ਜਾਰੀ ਕਰ ਦੇਣੀ ਚਾਹੀਦੀ ਆ, ਜੇ ਉਹਨਾਂ ਨੇ ਇੱਕ ਚੰਗੀ ਭਾਵਨਾ ਦੇ ਨਾਲ ਇਹ ਫਿਲਮ ਬਣਾਈ ਆ। ਤੇ ਜਿੱਥੋਂ ਤੱਕ ਫਿਲਮ ਦੇ ਅਸੀਂ ਕਹਿ ਸਕਦੇ ਹਾਂ ਕਿ ਖਰਚੇ ਦੀ ਗੱਲ ਹੁੰਦੀ ਹੈ ਜਾਂ ਕਮਾਈ ਦੀ ਗੱਲ ਹੁੰਦੀ ਆ ਤਾਂ ਮੈਨੂੰ ਲੱਗਦਾ ਕਿ ਮਤਲਬ ਥੋੜਾ ਬਹੁਤਾ ਘੱਟ ਆ। ਜੇ ਤੁਸੀਂ ਐਡਾ ਇਹੋ ਜਿਹਾ ਟੌਪਿਕ ਲੈ ਰਹੇ ਹੋ, ਤੁਸੀਂ ਕਮਾਈ ਕਿਹਦੇ ਤੇ ਕਰਨੀ ਚਾਹ ਰਹੇ ਹੋ? ਕਮਾਈ ਤੁਹਾਡੀ ਤਾਂ ਹੈ ਨਹੀਂ, ਕਮਾਈ ਜਿਹੜੀ ਉਹ ਕਹਾਣੀ ਦੀ ਆ, ਉਹ ਕਹਾਣੀ ਜਿਹਦੇ ਪਿੱਛੇ ਕਿੰਨੇ ਨੌਜਵਾਨਾਂ ਦਾ ਲਹੂ ਲੱਗਿਆ ਹੋਇਆ। ਭਾਈ ਜਸਵੰਤ ਸਿੰਘ ਖਾਲੜਾ ਦਾ ਸਾਰਾ ਮਤਲਬ ਅਸੀਂ ਕਹਿ ਸਕਦੇ ਉਹਨਾਂ ਦੀ ਸ਼ਹਾਦਤ, ਉਹਨਾਂ ਸ਼ਹਾਦਤਾਂ ਦੀ ਕਮਾਈ ਆ। ਤੇ ਇਹਦੇ ਤੇ ਜੇ ਤੁਸੀਂ ਇਹ ਸੋਚ ਰਹੇ ਹੋ ਕਿ ਅਸੀਂ ਕਮਾਈ ਕਰਨ ਲਈ ਫਿਲਮ ਬਣਾਈ ਸੀ, ਫਿਰ ਤੁਹਾਨੂੰ ਬਣਾਉਣੀ ਨਹੀਂ ਸੀ ਚਾਹੀਦੀ। ਜੇ ਤੁਸੀਂ ਇਹ ਫਿਲਮ ਹੁਣ ਬਣਾਈ ਆ ਤਾਂ ਤੁਹਾਨੂੰ ਕਮਾਈ ਨੂੰ ਇੱਕ ਪਾਸੇ ਰੱਖ ਕੇ ਤੇ ਤੁਹਾਨੂੰ ਜਿਹੜੇ ਪਲੇਟਫਾਰਮ ਅਵੇਲੇਬਲ ਹੈਗੇ ਆ ਉਹਨਾਂ ਦੇ ਉੱਤੇ ਦੁਨੀਆ ਦੇ ਸਾਹਮਣੇ ਇਸ ਫਿਲਮ ਨੂੰ ਜਾਰੀ ਕਰਨਾ ਚਾਹੀਦਾ ਹੈ। ਤੇ ਸਰਕਾਰ ਦੇ ਅੱਗੇ ਦੇਖੋ ਇਹ ਆਰਟ ਦੀ ਫਰੀਡਮ ਦੀ ਵੀ ਗੱਲ ਆ, ਜਿਹੜੇ ਉਹ ਕਲਾਕਾਰ ਨੇ ਉਹਨਾਂ ਨੂੰ ਵੀ ਚਾਹੀਦਾ ਹੈ ਕਿ ਉਹ ਸਰਕਾਰ ਅੱਗੇ ਨਾ ਝੁਕਣ, ਚਾਹੇ ਉਹ ਡਾਇਰੈਕਟਰ ਨੇ, ਪ੍ਰੋਡਿਊਸਰ ਨੇ, ਕਲਾਕਾਰ ਨੇ, ਤੇ ਉਹ ਆਰਟ ਦੀ ਫਰੀਡਮ ਨੂੰ ਮੱਦੇਨਜ਼ਰ ਰੱਖਦਿਆਂ ਆਪਣੀ ਇਸ ਫਿਲਮ ਨੂੰ ਜਿਹੜੇ ਇੰਡੀਪੈਂਡੈਂਟ ਪਲੇਟਫਾਰਮ ਆ ਉਹਨਾਂ ਦੇ ਉੱਤੇ ਜਾਰੀ ਕਰ। ਜੀ ਬਿਲਕੁਲ। ਸੋ ਇਹੀ ਅਸੀਂ ਆਸ ਰੱਖਦੇ ਹਾਂ। ਤੇ ਜਾਂਦੇ ਜਾਂਦੇ ਜਿੱਥੇ ਸਾਡਾ ਸਮਾਂ ਸ਼ੋਅ ਦਾ ਸਮਾਪਤੀ ਦੇ ਵੱਲ ਨੂੰ ਜਾ ਰਿਹਾ, ਕੁਝ ਮੈਸੇਜਸ ਜਿਹੜੇ ਸਾਨੂੰ ਆਏ ਆ ਉਹ ਲੈ ਲਈਏ। ਨਿਹੰਗ ਸਿੰਘ, ਮੋਹਨ ਬੋਇਲ, ਭੁਪਿੰਦਰ ਸਿੰਘ ਤੇ ਸੋਹਨ ਮਹੀਲ ਜੀ ਸਾਰੇ ਫਤਿਹ ਸਾਂਝੀ ਕਰਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਭੁਪਿੰਦਰ ਸਿੰਘ ਜੀ ਲਿਖਦੇ ਆ, ਇੰਡੀਆ ਕੀ ਹੈ ਚੋਰ, ਸਿੱਖ 5i ਦੇ ਨਾਲ ਨੇ। ਬਿਲਕੁਲ ਭੁਪਿੰਦਰ ਸਿੰਘ ਜੀ, ਅਸੀਂ ਵੀ ਉਹ ਕਰਦੇ ਹਾਂ ਜਦੋਂ ਅਸੀਂ ਪੋਲੀਟੀਕਲ ਸਪੋਰਟ ਦੀ ਜਾਂ ਅਦਰਵਾਈਜ਼ ਅਸੀਂ ਦੇਖਦੇ ਹਾਂ ਕਿ ਸਿੱਖ ਸਮਰੱਥ ਨੇ ਆਪਣਾ ਮੁਲਕ ਬਣਾਉਣ ਦੇ ਲਈ, ਸਾਨੂੰ ਇੱਕ ਡਿਪਲੋਮੈਟਿਕ ਤਰੀਕੇ ਦੇ ਨਾਲ ਜਿਹੜੀ ਇੱਕ ਢੋਅ ਹੈ ਉਹ ਚਾਹੀਦੀ ਹੈ। ਉਹ 5i's ਹੋਣ ਜਾਂ ਹੋਰ ਮੁਲਕ ਹੋਣ, ਉਸ ਕਿਸਮ ਦੀ ਅਸੀਂ ਤਵੱਕੋ ਰੱਖਦੇ ਹਾਂ। ਹਰਮਨ ਪੰਨੂ, ਜਸਪਾਲ ਸਿੰਘ, ਰੇਸ਼ਮ ਸਿੰਘ, ਜਸਕੀਰਤ ਸਿੰਘ ਤੇ ਸਟੇ ਸੇਫ ਸਾਰੇ ਜਿਹੜੇ ਹੈਗੇ ਆ ਇਹ ਫਤਿਹ ਸਾਂਝੀ ਕਰਦੇ ਆ। ਖਾਲਿਸਤਾਨ ਜ਼ਿੰਦਾਬਾਦ। ਜਗਦੀਸ਼ ਸਿੰਘ ਲਿਖਦੇ ਆ, ਦੇਸ਼ ਦੇ ਨੇਤਾ ਕਦੇ ਦੇਸ਼ ਭਗਤੀ, ਦੇਸ਼ ਲਈ ਮਰ ਮਿਟਣ ਦੀ ਗੱਲ ਨਹੀਂ ਕਰਦੇ। ਸ਼੍ਰੀ ਦਰਬਾਰ ਸਾਹਿਬ ਜੀ ਤੇ ਹਮਲੇ ਤੋਂ ਬਾਅਦ ਬੀਜੇਪੀ ਸ਼੍ਰੀ ਦਰਬਾਰ ਸਾਹਿਬ ਜੀ ਦੇ ਵਿੱਚ ਸ਼ਹੀਦ ਹੋਏ ਸਿੰਘਾਂ ਨੂੰ ਅੱਤਵਾਦੀ ਕਹਿੰਦੀ ਰਹੀ ਹੈ ਤੇ ਅਕਾਲੀ ਵੀ ਇਸ ਗੱਲ ਦੇ ਉੱਤੇ ਚੁੱਪ ਨੇ। ਬਿਲਕੁਲ ਜਗਦੀਸ਼ ਸਿੰਘ ਜੀ, ਅਸੀਂ ਜਦੋਂ ਦੋਗਲੀ ਨੀਤੀ ਦੀ ਜਾਂ ਦੋਹਰੇ ਮਾਪਦੰਡਾਂ ਦੀ ਗੱਲ ਕਰਦੇ ਹਾਂ ਤੇ ਸਾਡੇ ਵਿੱਚ ਵੀ ਉਸ ਕਿਸਮ ਦੇ ਬੁੱਕਲ ਦੇ ਸੱਪ ਜਿਹੜੇ ਆ ਉਹ ਹੁੰਦੇ ਆ। ਜਦੋਂ ਅਸੀਂ ਇੱਕ ਉਹ ਭਾਵਨਾ ਦੇ ਨਾਲ ਜਾਂ ਇੱਕ ਕਨਵਿਕਸ਼ਨ ਦੇ ਵਿੱਚੋਂ ਨਹੀਂ ਆਉਂਦੇ, ਉਹਨਾਂ ਦਾ ਜਿਹੜਾ ਰੋਲ ਹੁੰਦਾ ਉਹ ਹਾਲਾਤਾਂ ਨੂੰ ਦੇਖ ਕੇ ਜਿਹੜਾ ਆ ਉਹ ਬਦਲਦਾ, ਜਿਨ੍ਹਾਂ ਨੂੰ ਅਸੀਂ ਬਰਸਾਤੀ ਡੱਡੂ ਵੀ ਕਹਿੰਦੇ ਹੁੰਦੇ ਆ, ਵੀ ਉਹ
ਜਿਹੜੇ ਹੈਗੇ ਆ ਉਹ ਇਸ ਕਿਸਮ ਦੀ ਨੀਤੀ ਦੇ ਨਾਲ ਹੀ ਚੱਲਦੇ ਹੁੰਦੇ ਆ। ਜਿਸ ਕਿਸਮ ਦਾ ਵਹਾਅ ਜਾਂ ਜਿਸ ਕਿਸਮ ਦਾ ਮਾਹੌਲ ਬਣਿਆ ਉਹਨਾਂ ਨੇ ਉਸ ਕਿਸਮ ਦੇ ਰੰਗ ਦੇ ਵਿੱਚ ਰੰਗ ਜਾਣਾ ਹੁੰਦਾ ਹੈ। ਸੋ ਉਹਨਾਂ ਤੋਂ ਸਾਨੂੰ ਬਚਣ ਦੀ ਵੀ ਲੋੜ ਹੁੰਦੀ ਹੈ। ਅਵਤਾਰ ਸਿੰਘ, ਰਾਜਨਪ੍ਰੀਤ ਸਿੰਘ, ਸਿੰਘ ਗਰਚਾ, ਜੋਰਾ ਰਾਏ ਸਾਰੇ ਫਤਿਹ ਸਾਂਝੀ ਕਰਦੇ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਦਵਿੰਦਰ ਸੰਧੂ, ਅਮਰਜੀਤ ਸਿੰਘ ਸੈਣੀ, ਇੰਦਰਜੀਤ ਸਿੰਘ ਸੰਧੂ, ਜੋਰਾ ਰਾਏ ਸਾਰੇ ਫਤਿਹ ਸਾਂਝੀ ਕਰਦੇ ਆ। ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਆ ਤੇ ਨਾਲ ਲਿਖਦੇ ਆ ਇਹ ਇੱਕ ਬੁਰੀ ਔਰਤ ਹੈ ਜੀ, ਇਹ ਬੀਬੀ ਨਹੀਂ ਆ, ਬੀਬੀ ਨਾ ਕਹੋ ਇਹਨਾਂ ਨੂੰ। ਠੀਕ ਹੈ ਜੀ, ਜ਼ਰੂਰ, ਜਿਨ੍ਹਾਂ ਦਾ ਅਸੀਂ ਜ਼ਿਕਰ ਕੀਤਾ ਆ ਪਿਛਲੇ ਸੈਗਮੈਂਟ ਦੇ ਵਿੱਚ। ਤੇ ਸੱਤ ਧਾਲੀਵਾਲ ਸਾਡੀ ਸਰਾਹਨਾ ਕਰਦੇ ਆ ਕਿ ਪ੍ਰੋਗਰਾਮ ਤੁਹਾਡਾ ਚੰਗਾ ਆ। ਤੇ ਐਚ ਬਲ ਸਿੰਘ ਸਲੂਟ ਭੇਜਦੇ ਆ ਸਰਦਾਰ ਜਸਵੰਤ ਸਿੰਘ ਖਾਲੜਾ ਨੂੰ। ਬਿਲਕੁਲ ਜੀ, ਅਸੀਂ ਵੀ ਸਾਰੇ ਉਹਨਾਂ ਨੂੰ ਸਲਾਮ ਕਰਦੇ ਹਾਂ, ਉਹਨਾਂ ਦੀ ਸ਼ਹਾਦਤ ਨੂੰ ਸਜਦਾ ਕਰਦੇ ਹਾਂ ਜਿਨ੍ਹਾਂ ਨੇ ਲਾਵਾਰਿਸ ਲਾਸ਼ਾਂ ਦਾ ਜਿਹੜਾ ਸੱਚ ਹੈ ਉਹ ਜਗ ਜ਼ਾਹਰ ਕੀਤਾ ਆ। ਰਸ਼ੀਦ ਮੁਨੱਵਰ ਜੀ ਖਾਲਿਸਤਾਨ ਜ਼ਿੰਦਾਬਾਦ ਲਿਖਦੇ ਆ। ਨੂਪਾ, ਕਸ਼ਮੀਰ ਫਾਈਲਸ ਤਾਂ ਪੂਰੀ ਝੂਠ ਸੀ, ਉਹ ਰਿਲੀਜ਼ ਹੋ ਗਈ ਪਰ ਸਿੱਖ ਆਪਣੀ ਹਿਸਟਰੀ ਵੀ ਦੁਨੀਆ ਨੂੰ ਨਹੀਂ ਦੱਸ ਸਕਦੇ, ਨਹੀਂ ਦਿਖਾ ਸਕਦੇ। ਬਿਲਕੁਲ ਜੀ, ਇਹ ਮਤਲਬ ਅੱਜ ਦੀ ਤਰਾਸਦੀ ਹੈ। ਸਤਨਾਮ ਸਿੰਘ, ਨਿਹੰਗ ਸਿੰਘ ਤੇ ਅਮਰਜੀਤ ਸਿੰਘ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜਿਹੜੇ ਦਰਸ਼ਕ ਇਸ ਵਕਤ ਸਾਡੇ ਨਾਲ ਜੁੜੇ ਹੋਏ ਆ ਨਾਰਥ ਅਮਰੀਕਾ ਦੇ ਵਿੱਚੋਂ ਜਾਂ ਦੁਨੀਆ ਭਰ ਦੇ ਵਿੱਚੋਂ ਸਾਨੂੰ ਸੋਸ਼ਲ ਮੀਡੀਆ ਰਾਹੀਂ ਦੇਖ ਰਹੇ ਆ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਆਪਣੇ ਸੁਝਾਅ ਅਤੇ ਸਵਾਲ ਸਾਨੂੰ ਭੇਜ ਸਕਦੇ ਹੋ ਸੋਸ਼ਲ ਮੀਡੀਆ ਦੇ ਰਾਹੀਂ, ਜਾਂ ਫਿਰ ਜਿਹੜੀ ਸਕਰੀਨ ਦੇ ਉੱਤੇ ਤੁਹਾਡੇ ਇਨਫੋਰਮੇਸ਼ਨ ਆ ਰਹੀ ਹੈ ਤੁਸੀਂ ਸਾਡੇ ਫ਼ੋਨ ਨੰਬਰ ਰਾਹੀਂ ਵੀ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਸਾਡੀ ਵੈਬਸਾਈਟ ਰਾਹੀਂ ਸਾਨੂੰ ਡੋਨੇਟ ਕਰ ਸਕਦੇ ਹੋ www.tv84.tv ਤੇ ਜਾਂ ਚੈੱਕ ਬਣਾ ਕੇ ਸਾਡੇ ਐਡਰੈਸ ਦੇ ਉੱਤੇ ਸਾਨੂੰ ਮੇਲ ਕਰ ਸਕਦੇ ਹੋ। TV84 ਦੇ ਨਾਂ ਦਾ ਚੈੱਕ ਬਣਾ ਸਕਦੇ ਹੋ ਤੇ ਸਾਡਾ ਐਡਰੈਸ ਹੈ 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਫ਼ੋਨ ਨੰਬਰ ਤੁਹਾਡੀ ਸਕਰੀਨ ਦੇ ਉੱਤੇ ਆ ਰਿਹਾ ਹੈ 5166191984। ਇਸ ਨੰਬਰ ਰਾਹੀਂ ਤੁਸੀਂ ਸਾਡੇ ਤੱਕ ਡਾਇਰੈਕਟ ਪਹੁੰਚ ਕਰ ਸਕਦੇ ਹੋ ਜਾਂ WhatsApp ਰਾਹੀਂ ਸਾਨੂੰ ਕਾਲ ਵੀ ਕਰ ਸਕਦੇ ਹੋ ਤੇ ਮੈਸੇਜ ਵੀ ਕਰ ਸਕਦੇ ਹੋ। ਇਹਨਾਂ ਹੀ ਸ਼ਬਦਾਂ ਦੇ ਨਾਲ ਵਿਊਅਰਸ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੱਥੇ ਹੀ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ। ਅਗਲੇ ਹਫਤੇ ਸੋਮਵਾਰ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਫਤਿਹ ਦੀ ਸਾਂਝ ਪਾਈਏ ਸੁਖਵਿੰਦਰ ਸਿੰਘ ਜੀ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।